ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਰਾਕ ਓਬਾਮਾ ਤੇ ਉਹਨਾਂ ਦੀ ਵਾਈਫ ਦੇ ਉੱਤੇ ਰੇਸਿਸਟ ਜਿਹੜੇ ਕਹਿੰਦੇ ਭਈ ਏਪਸ ਕਰਕੇ ਉਹਨਾਂ ਨੂੰ ਸ਼ੋਅ ਕੀਤਾ ਹੈਗਾ। ਜਿੱਦਾਂ ਵੀ ਆਪਾਂ ਸਿੱਧੀ ਭਾਸ਼ਾ 'ਚ ਕਹਿ ਲਈਏ ਵੀ ਬਾਂਦਰ ਵਾਂਗ ਜਿਹੜਾ ਆ ਉਹ ਸ਼ੋਅ ਕੀਤਾ ਹੈਗਾ। ਸੋ ਇਸ ਸੰਬੰਧ ਦੇ ਵਿੱਚ ਹੁਣ ਰੌਲਾ ਬਹੁਤ ਪੈ ਰਿਹਾ। ਕਹਿੰਦੇ ਵੀ ਇਹ ਤਾਂ ਸਭ ਤੋਂ ਰੇਸਿਸਟ ਪ੍ਰੈਜ਼ੀਡੈਂਟ ਨੇ ਸ਼ੋਅ ਕੀਤਾ ਹੈਗਾ। ਵਾਈਟ ਹਾਊਸ ਨੇ ਪਹਿਲਾਂ ਡਿਫੈਂਡ ਕੀਤਾ ਟਰੰਪ ਉਹਨਾਂ ਦੀ ਪੋਸਟ ਪਲੀਜ਼ ਸਟਾਪ ਦਾ ਫੇਕ ਆਊਟਰੀਚ। ਪਰ ਸਾਊਥ ਕੈਰੋਲੀਨਾ ਦੇ ਰਿਪਬਲਿਕਨ ਸੈਨੇਟਰ ਟਿਮ ਸਕਾਟ ਜੋ ਹੈਗੇ ਆ, ਕਾਲੇ ਮੂਲ ਦੇ ਆ ਤੇ ਟਰੰਪ ਉਹਨਾਂ ਦੇ ਬੜੇ ਸਪੋਰਟਰ ਆ। ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਇਹੀ ਸੋਚ ਰਿਹਾ ਵੀ ਇਹ ਫੇਕ ਹੋਵੇ, ਨਹੀਂ ਤਾਂ ਇਹ ਬਹੁਤ ਰੇਸਿਸਟ ਚੀਜ਼ ਹੈਗੀ ਆ ਜਿਹੜੀ ਵੀ ਮੈਂ ਵਾਈਟ ਹਾਊਸ ਦੇ ਵਿੱਚ ਦੇਖੀ ਹੈਗੀ ਆ। ਟਰੂਥ ਸੋਸ਼ਲ ਅਕਾਊਂਟ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸ਼ੁੱਕਰਵਾਰ ਅੱਜ ਸਵੇਰੇ ਜਾਣੀ ਕਿ ਇਹ ਰੇਸਿਸਟ ਇਮੇਜ ਜਿਹੜੇ ਆ ਜਿਹਦੇ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਹਨਾਂ ਦੀ ਵਾਈਫ ਫਰਸਟ ਲੇਡੀ ਮਿਸ਼ੇਲ ਓਬਾਮਾ ਉਹਨਾਂ ਨੂੰ ਪੋਰਟਰੇ ਕੀਤਾ ਸੀ ਐਜ਼ ਏਪਸ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਪੰਜਾਬੀ 'ਚ ਦੱਸ ਚੁੱਕਿਆ ਹੈਗਾ। ਸੋ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਇਸ ਵੇਲੇ ਐਕਟਿਵ ਹੋਇਆ ਹੈਗਾ। ਵੀ ਇਹ ਇੱਕ ਪ੍ਰੈਜ਼ੀਡੈਂਟ ਵੱਲੋਂ ਇੱਦਾਂ ਦੀ ਜਿਹੜੀ ਪੋਸਟ ਪਾਣੀ ਬਹੁਤ ਹੀ ਮਾੜੀ ਗੱਲ ਹੈਗੀ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਹੁਣ ਕੈਰੋਲਿਨ ਲੋਵੇਟਾ ਉਹਨੇ ਤਾਂ ਕੋਸ਼ਿਸ਼ ਕੀਤੀ ਹੈਗੀ ਆ ਉਹਨੂੰ ਡਿਵਰਟ ਕਰਨ ਦੀ, ਵੀ ਪ੍ਰੈਜ਼ੀਡੈਂਟ ਨੇ ਤਾਂ ਇੱਦਾਂ ਸ਼ੋਅ ਕੀਤਾ ਵੀ ਪ੍ਰੈਜ਼ੀਡੈਂਟ ਟਰੰਪ ਕਿੰਗ ਹੈਗੇ ਆ ਤੇ ਜਿਹੜੇ ਡੈਮੋਕ੍ਰੇਟਸ ਆ ਉਹ ਕਰੈਕਟਰ ਹੈਗੇ ਆ ਇਸ ਜੰਗਲ ਦੇ। ਸੋ ਜੀ, ਇਹ ਨਿਹਾਇਤੀ ਨਸਲਵਾਦ ਦੇ ਨਾਲ ਭਿੱਜੀ ਹੋਈ ਜਿਹੜੀ ਇਹ ਵੀਡੀਓ ਦੇ ਵਿੱਚ ਓਬਾਮਾਜ਼ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ। ਇੱਥੋਂ ਪਤਾ ਲੱਗ ਜਾਂਦਾ ਕਰੈਕਟਰ ਕੀ ਹੈਗਾ ਆ ਸਾਡੇ ਜਿਹੜੇ ਮੌਜੂਦਾ ਜਿਹੜੇ ਰਾਸ਼ਟਰਪਤੀ ਦਾ, ਇੱਕ ਸਾਬਕਾ ਰਾਸ਼ਟਰਪਤੀ ਨੂੰ ਲੈ ਕੇ ਕਿਸ ਤਰੀਕੇ ਦਾ ਉਹਨਾਂ ਦਾ ਰਵੱਈਆ ਹੈ ਜਾਂ ਕਿਸ ਤਰੀਕੇ ਦੀ ਜਿਹੜੀ ਉਹ ਸੋਚ ਰੱਖਦੇ ਆ। ਇਹ ਇਕੱਲਾ ਉਹੀ ਸਾਬਕਾ ਰਾਸ਼ਟਰਪਤੀ ਤੋਂ ਲੈ ਕੇ ਹੀ ਨਹੀਂ ਆ, ਇਹ ਓਵਰਆਲ ਹੀ ਜਿਹੜੀ ਉਹਨਾਂ ਦੀ ਮੇਨ ਮਨ ਦੀ ਦਸ਼ਾ ਤੇ ਦਿਮਾਗੀ ਜਿਹੜੇ ਹਾਲਾਤ ਆ ਉਹ ਉਸ ਨੂੰ ਗਰਦਾਨ ਜਿਹੜਾ ਉਹ ਕਰ ਰਿਹਾ ਹੈ, ਉਸ ਨੂੰ ਉਹ ਦਿਖਾ ਰਿਹਾ ਹੈਗਾ ਆ। ਸਵਾਲ ਇਹ ਹੋਣਾ ਆ ਹਰਜੋਤ ਸਿੰਘ ਜੀ ਵੀ ਕੀ ਉਹਦੇ ਜਿਹੜੇ ਸਪੋਰਟਰਸ ਆ ਉਹ ਇਹ ਵੀ ਹਜਮ ਕਰ ਜਾਣਗੇ? ਜ਼ਿਆਦਾਤਰ ਜਿਹੜੇ ਉਹਨਾਂ ਨੇ ਹਾਂ ਕਰ ਜਾਣੀ। ਹਾਂ, ਇੱਕ ਦੋ ਜਿਹੜੇ ਉਹ ਬੋਲ ਰਹੇ ਆ, ਚੰਗੀ ਗੱਲ ਆ ਉਹਨਾਂ ਦੇ ਲਈ ਵੀ ਇਸ ਚੀਜ਼ ਦੇ ਉਲਟ ਜਿਹੜਾ ਉਹ ਬੋਲਣਾ ਆ। ਤੇ ਹੁਣ ਆਊਟਰੇਜ ਇੰਨਾ ਕੁ ਜ਼ਿਆਦਾ ਹੋਇਆ ਆ ਤੇ ਉਸ ਵੀਡੀਓ ਨੂੰ ਹੁਣ ਡਿਲੀਟ ਕਰਨਾ ਪੈ ਗਿਆ ਟਰੰਪ ਹੋਣਾ ਨੂੰ। ਉਹਨਾਂ ਨੇ ਟੇਕ ਡਾਊਨ ਜਿਹੜੀ ਉਹ ਕਰ ਲਈ ਹੈਗੀ ਆ। ਵਾਈਟ ਹਾਊਸ ਦਾ ਇੱਕ ਅਧਿਕਾਰੀ ਜੋ ਕਿ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਦੱਸ ਰਿਹਾ ਸੀਗਾ ਤੇ ਉਹਨੇ ਕਿਹਾ ਵੀ ਇਹ ਜਿਹੜੀ ਵੀਡੀਓ ਆ ਵਾਈਟ ਹਾਊਸ ਦੇ ਜਿਹੜੇ ਸਟਾਫਰ ਨੇ ਦੱਸਿਆ ਵੀ ਉਹ ਪੋਸਟ ਕੀਤੀ ਗਈ ਸੀ ਤੇ ਹੁਣ ਉਸ ਨੂੰ ਜਿਹੜਾ ਉਹ ਲਾ ਦਿੱਤਾ ਗਿਆ ਆ। ਸੋ ਕਹਿੰਦੇ ਵੀ ਓਬਾਮਾਜ਼ ਨੂੰ ਜਿਹੜੇ ਏਪਸ ਦਿਖਾਉਣ ਦੇ ਨਾਲ ਪੂਰੀ ਵੀਡੀਓ ਦੇ ਵਿੱਚ ਜਿਹੜੇ ਇਕੱਲਾ ਉਹੀ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਜਿਨ੍ਹਾਂ 'ਚ ਹੈਲਰੀ ਕਲਿੰਟਨ, ਹਕੀਮ ਜੈਫਰੀਜ਼, ਅਲੈਗਜ਼ੈਂਡਰੀਆ ਓਕਾਸੀਓ ਕੋਰਟਜ਼, ਉਹਨਾਂ ਨੂੰ ਵੀ ਹੋਰ ਜਾਨਵਰਾਂ ਦੀ ਜਿਹੜੇ ਧੜ ਦੇ ਉੱਤੇ ਸ਼ਕਲ ਜਿਹੜੀ ਆ ਫੇਸ ਆ ਉਹ ਲਾ ਕੇ ਜਿਹੜਾ ਉਹ ਦਿਖਾਇਆ ਗਿਆ ਸੀ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਜਿਸ ਦਾ ਮਜ਼ਾਕ ਉਹਨਾਂ ਨੇ ਵੀ ਇਸ ਦੇ ਵਿੱਚ ਬਣਾਇਆ ਵੀਡੀਓ ਦੇ ਵਿੱਚ ਵੀ, ਕਹਿੰਦੇ ਵੀ ਡਿਸਗਸਟਿੰਗ ਬਿਹੇਵੀਅਰ ਆ ਪ੍ਰੈਜ਼ੀਡੈਂਟ ਦੇ ਦੁਆਰਾ। ਕਹਿੰਦੇ ਵੀ ਹਰ ਇੱਕ ਰਿਪਬਲਿਕਨ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਆ, ਉਹ ਵੀ ਹੁਣੇ ਹੀ। ਸੋ ਇੱਕ ਗਾਣਾ ਆ ਕੋਈ ਦ ਲਾਇਨ ਸਲੀਪਸ ਟੂਨਾਈਟ, ਉਹ ਪਿੱਛੇ ਜਿਹੜਾ ਉਹ ਚਲਾ ਕੇ ਤੇ ਰਾਤ ਨੂੰ 11 ਵੱਜ ਕੇ ਤੇ ਆਈ ਥਿੰਕ 54 ਮਿੰਟ ਦੇ ਉੱਤੇ ਸੌਣ ਤੋਂ ਪਹਿਲਾਂ ਟਰੰਪ ਹੋਣਾ ਨੇ ਇਹ ਜਿਹੜੀ ਵੀਡੀਓ ਪੋਸਟ ਕਰ ਦਿੱਤੀ ਤੇ ਹੜਕੰਪ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਮਚਾ ਦਿੱਤਾ ਹੈਗਾ ਆ। ਸੋ ਮਿਡ ਟਰਮ ਇਲੈਕਸ਼ਨਸ ਨੂੰ ਜਿਹੜਾ ਉਹ ਲੈ ਕੇ ਜਿਹੜੇ ਦੂਜੇ ਰਿਪਬਲਿਕਨਸ ਆ ਉਹ ਹੁਣ ਫਿਕਰਮੰਦੀ 'ਚ ਹੋਣਗੇ ਵੀ ਇਹਨਾਂ ਦੇ ਇਸ ਵਿਹਾਰ ਨੇ, ਰਵੱਈਏ ਨੇ ਉਹਨਾਂ ਨੂੰ ਜਿਹੜਾ ਆ ਉਹ ਪੁੱਠਾ ਜਿਹੜਾ ਉਹ ਨਾ ਪਾ ਦੇਵੇ ਹੈਗੇ। ਸੋ ਬੜੀ ਸਲਿਮ ਮੈਜੋਰਟੀ ਆ ਕਾਂਗਰਸ ਦੇ ਵਿੱਚ, ਜਿਹੜੇ ਰਿਪਬਲਿਕਨਸ ਆ ਉਹ ਇਸ ਦੀ ਜਿਹੜੀ ਗਾਜ ਆ ਉਹਨਾਂ ਨੂੰ ਜਿਹੜੀ ਉਹ ਝੱਲਣੀ ਜਿਹੜੀ ਉਹ ਪੈ ਸਕਦੀ ਆ। NAACP ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਵੀ ਟਰੰਪ ਦੇ ਦੁਆਰਾ ਇਹ ਵੀਡੀਓ ਨੂੰ ਪੋਸਟ ਕਰਨਾ ਬਲੈਕ ਹਿਸਟਰੀ ਮੰਥ ਦੇ ਦੌਰਾਨ, ਕਹਿੰਦੇ ਵੀ ਇਹ ਰਿਮਾਈਂਡਰ ਆ ਵੀ ਟਰੰਪ ਤੇ ਉਹਦੇ ਜਿਹੜੇ ਫਾਲੋਅਰਸ ਆ ਲੋਕਾਂ ਨੂੰ ਕਿਸ ਨਜ਼ਰੀਏ ਦੇ ਨਾਲ ਜਿਹੜੇ ਉਹ ਦੇਖਦੇ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਅਸੀਂ ਇਸ ਨੂੰ ਯਾਦ ਰੱਖਾਂਗੇ ਨਵੰਬਰ ਦੇ ਮਹੀਨੇ 'ਚ। ਨਵੰਬਰ ਕਹਿਣ ਦਾ ਉਹਨਾਂ ਦਾ ਭਾਵ ਵੀ ਇਲੈਕਸ਼ਨ ਜਿਹੜਾ ਮੰਥ ਹੁੰਦਾ ਆ
ਇਸ ਦੇ ਲਈ। ਨਿਊਯਾਰਕ ਦੇ ਇੱਕ ਰਿਪਬਲਿਕਨ ਮਾਈਕ ਲੌਲਰ ਉਹਨਾਂ ਨੇ ਜਿਹੜਾ ਉਹਨਾਂ ਨੂੰ ਬੜੀ ਟੈਨਸ਼ਨ ਆ ਕਿਉਂਕਿ ਉਹ ਸੀਟ ਲੂਜ਼ ਕਰ ਸਕਦੇ ਆ ਅਗਲੇ ਸਾਲ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ। ਉਹਨਾਂ ਨੇ ਟਰੰਪ ਹੁਣਾਂ ਦੀ ਇਸ ਪੋਸਟ ਨੂੰ ਨਿੰਦਾ ਜਿਹੜੀ ਉਸਦੀ ਉਹ ਕੀਤੀ, ਕਹਿੰਦੇ ਵੀ ਪ੍ਰੈਜ਼ੀਡੈਂਟ ਦੀ ਪੋਸਟ ਇਹ ਰੋਂਗ ਆ ਤੇ ਓਫੈਂਸਿਵ ਆ, ਇਨਕ੍ਰੈਡੀਬਲੀ ਓਫੈਂਸਿਵ ਆ, ਚਾਹੇ ਉਹ ਇੰਟੈਂਸ਼ਨਲ ਆ ਤੇ ਚਾਹੇ ਉਹ ਮਿਸਟੇਕ ਆ। ਤੇ ਕਹਿੰਦੇ ਵੀ ਇਸ ਨੂੰ ਤੁਰੰਤ ਡਿਲੀਟ ਕਰਨਾ ਚਾਹੀਦਾ, ਨਾਲ ਦੇ ਨਾਲ ਅਪੋਲੋਜੀ ਮਾਫੀ ਵੀ ਜਿਹੜੀ ਉਹ ਮੰਗਣੀ ਜਿਹੜੀ ਉਹ ਚਾਹੀਦੀ ਹੈਗੀ ਆ। ਸੋ ਹਰਜੋਤ ਸਿੰਘ ਜੀ, ਟਰੰਪ ਹੁਣਾਂ ਨੂੰ ਜਿਹੜੀ ਸ਼ੁਰੂ ਤੋਂ ਖਹਿਬਾਜ਼ੀ ਤਾਂ ਜਿਹੜੀ ਓਬਾਮਾ ਦੇ ਨਾਲ ਰਹੀ ਆ, ਇਹ ਟਰੰਪ ਹੀ ਸੀਗਾ ਜਿਸ ਨੇ ਸ਼ੁਰੂਆਤ ਕੀਤੀ ਸੀ ਵੀ ਓਬਾਮਾ ਦਾ ਜਿਹੜਾ ਬਰਥ ਸਰਟੀਫਿਕੇਟ ਕਿੱਥੇ ਦਾ ਜੰਮਿਆ ਆ ਕਿੱਥੇ ਦਾ ਨਹੀਂ, ਬਰਥਰ ਜਿਹੜੀ ਕੰਟਰੋਵਰਸੀ ਆ ਉਹ ਇਹਨਾਂ ਦੁਆਰਾ ਹੀ ਜਿਹੜੀ ਉਹ ਸ਼ੁਰੂ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ ਹੁਣ ਸਵਾਲ ਜਿਹੜੇ ਡੈਮੋਕ੍ਰੇਟਸ ਆ ਇਹ ਚੱਕ ਰਹੇ ਆ ਉਹਨਾਂ ਰਿਪਬਲਿਕਨਸ ਦੇ ਉੱਤੇ, ਖਾਸ ਕਰਕੇ ਉਹਨਾਂ ਦੇ ਮੇਨ ਜਿਹੜੇ ਲੀਡਰਸ ਆ ਵੀ ਇਹ ਚੁੱਪੀ ਕਿਉਂ ਵੱਟੀ ਬੈਠੇ ਹੋਏ ਆ, ਇਸ ਦੇ ਉੱਤੇ ਬੋਲ ਜਿਹੜਾ ਉਹ ਕੁਛ ਕਿਉਂ ਨਹੀਂ ਰਹੇ ਹੈਗੇ। ਸੋ ਜਦ ਪ੍ਰੈਜ਼ੀਡੈਂਟ ਚੁਣੇ ਗਏ ਸੀਗੇ ਟਰੰਪ, ਤਾਂ ਫਿਰ ਵੀ ਜੀ ਆਇਆਂ ਨੂੰ ਕਰਨ ਦੇ ਲਈ ਓਬਾਮਾਜ਼ ਨੇ ਉਹਨਾਂ ਨੂੰ ਸੱਦਾ ਜਿਹੜਾ ਉਹ ਦਿੱਤਾ ਸੀਗਾ। ਟ੍ਰਾਂਜੀਸ਼ਨ ਜਿਹੜੀ ਆ ਉਹ ਹੋਈ ਸੀ, ਇੱਕ ਦੂਜੇ ਦੀ ਉਦੋਂ ਸਿਫਤਾਂ ਵੀ ਇਹਨਾਂ ਨੇ ਕੀਤੀਆਂ ਸੀਗੀਆਂ ਬਤੌਰ ਪ੍ਰੈਜ਼ੀਡੈਂਟ। ਪਰ ਟਰੰਪ ਹੁਣਾਂ ਦਾ ਇਹ ਜਿਹੜਾ ਰਵੱਈਆ, ਇਹ ਜਿਹੜੇ ਉਹਨਾਂ ਦੇ ਦਿਲ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜੋ ਉਹਦਾ ਕਾਲਾਪਨ ਆ, ਉਹ ਖੁਦ ਟਰੰਪ ਦਾ ਇਹਨਾਂ ਪੋਸਟ ਦੇ ਜ਼ਰੀਏ ਸਾਹਮਣੇ ਨਜ਼ਰ ਆ ਰਿਹਾ ਹੈਗਾ। ਜੀ, ਬਹੁਤ ਸਾਰੇ ਰਿਪਬਲਿਕਨ ਵੀ ਹੁਣ ਇਹਦੇ ਵਿਰੁੱਧ ਬੋਲ ਰਹੇ ਹੈਗੇ ਆ। ਸੈਨੇਟ ਮਿਨੋਰਿਟੀ ਲੀਡਰ ਚੱਕ ਸ਼ੂਮਰ ਉਹਨਾਂ ਨੇ ਇਹ ਕਿਹਾ ਵੀ ਰੇਸਿਸਟ ਜਿਹੜੀ ਵੀਡੀਓ ਆ ਟਰੰਪ ਉਹਨਾਂ ਨੇ ਪਾਈ ਹੈਗੀ ਆ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਵਿਰੋਧ ਦੇ ਵਿੱਚ ਆਏ ਹੈਗੇ ਆ। ਉਸ ਤੋਂ ਬਾਅਦ ਹੀ ਇਸ ਵੀਡੀਓ ਨੂੰ ਜਿਹੜਾ ਹੈ ਰਿਮੂਵ ਕਰ ਦਿੱਤਾ ਗਿਆ। ਪਰ ਪਤਾ ਨਹੀਂ ਰਾਤ ਨੂੰ 12 ਵਜੇ ਦੇ ਕਰੀਬ ਟਰੰਪ ਉਹਨਾਂ ਨੂੰ ਕੀ ਗੁੱਸਾ ਆ ਜਾਂਦਾ। ਰਿਪਰੈਜ਼ੈਂਟੇਟਿਵ ਰਾਜਾ ਕ੍ਰਿਸ਼ਨਾ ਮੂਰਤੀ ਜੋ ਇਲੀਨੋਇਸ ਤੋਂ ਹੈਗੇ, ਉਹਨਾਂ ਨੇ ਵੀ ਇਹ ਕਿਹਾ ਵੀ ਇਹ ਜਿਮ ਕਰੋ ਸਟਾਈਲ ਜਿਹੜੀ ਹੈਗੀ ਆ ਇਹ ਡੀਹਿਊਮਨਾਈਜੇਸ਼ਨ ਆ, ਪੈਥੈਟਿਕ ਆ ਤੇ ਡਿਸਗ੍ਰੇਸ ਆ ਆਫਿਸ ਦੇ ਲਈ। ਜੀਓਪੀ ਲੀਡਰ ਜੌਨ ਥੋਨੇ ਜੋ ਆ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਠੀਕ ਨਹੀਂ ਹੈ। ਤੇ ਹਕੀਮ ਜੈਫਰੀਜ਼ ਨੇ ਇਹ ਕਿਹਾ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਇਹਦੇ ਉਲਟ ਬੋਲਣਾ ਚਾਹੀਦਾ ਹੈਗਾ। ਸੋ ਇਹ ਅੱਜ ਸਵੇਰ ਦਾ ਕਾਫੀ ਵੱਡਾ ਮੁੱਦਾ ਜਿਹੜਾ ਬਣਿਆ ਹੋਇਆ। ਜੀ ਜੀ।